1956 ਗੁਰਦੁਆਰਾ ਐਕਟ ਹੈ ਜਿਹੜਾ ਸ੍ਰੀ ਹਜੂਰ ਸਾਹਿਬ ਦੇ ਵਿੱਚ ਲਾਗੂ ਹੁੰਦਾ ਸੀ। ਇਹ ਐਕਟ ਹੈ ਕੀ ਹੈ ਜੀ ਅਸਲ 'ਚ? ਇਹਦੇ 'ਚ 17 ਮੈਂਬਰ ਚੁਣੇ ਜਾਂਦੇ ਸੀਗੇ। ਕੁਛ ਨਾਮਜ਼ਦ ਹੁੰਦੇ ਸੀਗੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4 ਮੈਂਬਰ ਨਾਮਜ਼ਦ ਉੱਥੇ ਕਰਦੀ ਸੀ। 2 ਜਿਹੜੇ ਸਿੱਖ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀ। ਇੱਕ ਲੋਕਲ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ। ਇੱਕ ਮਾਰਵਾੜਾ ਏਰੀਆ ਹੈਗਾ, ਉੱਥੋਂ ਦਾ ਜਿਹੜੇ ਵੱਖ-ਵੱਖ ਸਿੱਖ ਵਸੋਂ ਹੈਗੀ ਹੈ ਉਹਦੇ 'ਚੋਂ ਮੈਂਬਰ ਲਏ ਜਾਂਦੇ ਸੀਗੇ। ਇਹ 17 ਮੈਂਬਰ ਪਿਛਲੇ 70 ਸਾਲਾਂ ਤੋਂ ਚੁਣ ਕੇ ਕੁਛ ਨਾਮਜ਼ਦ ਕਰਕੇ ਉਹ ਜਿਹੜੀ ਕਮੇਟੀ ਬਣਦੀ ਸੀ ਅਤੇ ਪ੍ਰਬੰਧ ਚੱਲਦਾ ਸੀਗਾ। ਪਰ ਹੁਣ ਜਿਵੇਂ ਹੁਣ ਇਹਨੂੰ ਭੰਗ ਕਰਤਾ ਗਿਆ ਤਾਂ ਕਈ ਤਰ੍ਹਾਂ ਦੇ ਖਾਸੇ ਬਾਹਰ ਆ ਰਹੇ ਹੈ ਵੀ ਕਿਸ ਤਰ੍ਹਾਂ ਹੋਊਗਾ। ਸਿੱਖ ਹਲਕਿਆਂ 'ਚ ਵੀ ਕਾਫੀ ਹਲਚਲ ਹੈਗੀ ਹੈ। ਜਿਹੜੇ ਵਿਦਵਾਨ ਲੋਕ ਹੈ ਜਾਂ ਆਪਣੇ ਆਗੂ ਲੋਕ ਹੈ ਉਹ ਕਹਿ ਰਹੇ ਹੈ ਵੀ ਇਹ ਸ਼ਰੇਆਮ ਲੋਕਲ ਸਰਕਾਰ ਦਾ, ਮਹਾਰਾਸ਼ਟਰ ਸਰਕਾਰ ਦਾ, BJP ਸਰਕਾਰ ਦਾ ਧੱਕਾ ਹੈਗਾ। ਸਰਕਾਰ ਚਾਹੁੰਦੀ ਹੈ ਵੀ ਸਾਡੇ ਅੰਡਰ ਹੀ ਚੱਲੇ ਸਾਰੀ ਕਹਾਣੀ। ਜੇ ਹੁਣ ਚੱਲ ਰਹੀ ਹੈ ਕੋਈ ਚੀਜ਼ ਵਧੀਆ 70 ਸਾਲਾਂ ਚੱਲ ਰਹੀ ਹੈ, ਉਹ ਕੀ ਉਹਦੀਆਂ ਖਾਮੀਆਂ ਦੂਰ ਕਰਨੀਆਂ ਹੁੰਦੀਆਂ, ਨਾ ਕਿ ਆਪਾਂ ਉਹ ਬਣੀ ਬਣਾਈ ਚੀਜ਼ ਨੂੰ ਭੰਗ ਕਰਕੇ ਆਪ ਦੇ ਮੁਤਾਬਕ ਕਰ। ਇਹ ਇੱਕ ਕਿਸਮ ਦੀ ਸਿੱਖਾਂ ਦੇ ਪ੍ਰਬੰਧਾਂ 'ਚ ਦਖਲਅੰਦਾਜ਼ੀ ਹੈਗੀ ਹੈ। ਚਾਹੇ ਅੰਗਰੇਜ਼ ਆਏ ਚਾਹੇ ਮੁਗਲ ਆਏ, ਉਹਨਾਂ ਨੂੰ ਇਹ ਸੀਗਾ ਜਿਹੜਾ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈਗਾ ਉਹ ਆਪਦੇ ਹੱਥਾਂ 'ਚ ਲਿਆ ਜਾਵੇ। ਕਿਉਂਕਿ ਜਿਹੜੀ ਸਿੱਖਾਂ ਦੀ ਰਾਜਨੀਤੀ ਹੈਗੀ ਹੈ ਦੇਸ਼ ਦੀ ਵੰਡ ਤੋਂ ਪਹਿਲਾਂ ਜਿਹੜੀ ਚੱਲੀ, ਗੁਰਦੁਆਰਿਆਂ ਨੂੰ ਜਿਹੜਾ ਹੈਗਾ ਆਜ਼ਾਦ ਕਰਾਉਣ ਦੀ ਮੂਵਮੈਂਟ, ਇਹ ਸਿੱਖਾਂ ਦੀ ਜਿਹੜੀ ਰਾਜਨੀਤੀ ਹੈ ਗੁਰਦੁਆਰਿਆਂ ਨਾਲ ਜੁੜੀ ਹੋਈ ਹੈ। ਪ੍ਰਬੰਧਾਂ ਨਾਲ ਜੁੜੀ ਹੋਈ ਹੈ। ਇਸ ਕਰਕੇ ਉਹ ਹਰੇਕ ਸਰਕਾਰ ਚਾਹੁੰਦੀ ਹੈ ਵੀ ਇਹ ਪ੍ਰਬੰਧਾਂ ਨਾਲ ਪਾਸੇ ਕੀਤਾ ਜਾਵੇ। BJP ਜੇ ਆਲ ਓਵਰ ਆਪਾਂ ਇਹਦਾ ਢਾਂਚਾ ਦੇਖੀਏ ਵੀ ਦੇਖਣ ਨੂੰ ਤਾਂ ਇਹ ਕਹਿੰਦੇ ਵੀ ਅਸੀਂ ਸਿੱਖਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ। ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹੈਗਾ ਉਹਨਾਂ ਦੀ ਸ਼ਤਾਬਦੀ ਮਨਾਈ ਜਾਂਦੀ ਹੈ। ਪਰ ਜਿਹੜੇ ਐਕਚੁਅਲ 'ਚ ਪੰਜਾਬ ਦੇ ਜਾਂ ਪੰਥ ਦੇ ਮਸਲੇ ਹੈਗੇ ਆ ਉਹ ਹਜੇ BJP ਨੇ ਕੋਈ ਹੱਲ ਨਹੀਂ ਕੀਤੇ। ਕੋਈ ਚੱਕ ਲਓ ਤੁਸੀਂ ਬੰਦੀ ਸਿੰਘਾਂ ਦਾ, ਪੰਜਾਬ ਦੀ ਰਾਜਧਾਨੀ ਦਾ, ਪਾਣੀਆਂ ਦਾ, ਡੈਮਾਂ ਦਾ, ਬੋਲੀ ਪੰਜਾਬੀ ਬੋਲਦੇ ਇਲਾਕਿਆਂ ਦਾ, ਹਰੇਕ ਚੀਜ਼ ਤੁਸੀਂ ਚੀਜ਼ ਦੇਖ ਸਕਦੇ ਹੋ। ਅੱਛਾ, ਸਭ ਤੋਂ ਦਿਲਚਸਪ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇ ਜਰਨਲ ਚੋਣਾਂ, ਪਰ ਅਸਲ ਵਿੱਚ ਅੱਜ ਤੱਕ ਮੰਨ ਲਓ ਅਕਾਲੀ ਦਲ ਬਾਦਲ ਵੀ ਉਹਨਾਂ ਨਾਲ ਭਾਈਵਾਲ ਰਿਹਾ। ਅਕਾਲੀ ਦਲ ਬਾਦਲ ਕਹਿ ਦੇ ਜਾਂ BJP ਦਾ ਕੋਈ ਬੰਦਾ ਆ ਕੇ ਇੱਥੇ ਕਹਿ ਦੇ ਵੀ ਜਿਹੜੇ ਪੰਜਾਬ ਦੇ ਮਸਲੇ ਸੀਗੇ, ਸਿੱਖਾਂ ਦੇ ਮਸਲੇ ਸੀਗੇ, ਉਹਨਾਂ 'ਚੋਂ ਅਸੀਂ ਇੱਕ ਵੀ ਹੱਲ ਕਰਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਥਕ ਸਭਾਵਾਂ ਦੇ ਵਿੱਚ ਇੱਕ ਨਵੀਂ ਵੱਡੀ ਚਰਚਾ ਦੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਜਿਹੜਾ 1956 ਗੁਰਦੁਆਰਾ ਐਕਟ ਬਣਿਆ ਹੋਇਆ ਹੈ, ਜਿਹੜਾ ਲਗਾਤਾਰ ਤਕਰੀਬਨ 70-75 ਸਾਲ ਤੋਂ ਚੱਲ ਰਿਹਾ ਹੈ। ਤਾਂ ਇਸੇ ਗੁਰਦੁਆਰਾ ਐਕਟ 1956 ਸ੍ਰੀ ਹਜੂਰ ਸਾਹਿਬ ਨੂੰ ਜਿਹੜਾ ਭੰਗ ਕਰਨ ਦੀ ਜਿਹੜੀ ਖਬਰ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਸ ਸੈਸ਼ਨ ਦੇ ਵਿੱਚ ਇਹ ਜਿਹੜਾ ਐਕਟ ਬਣਿਆ ਹੋਇਆ ਸੀ ਇਹਨੂੰ ਭੰਗ ਕਰ ਦਿੱਤਾ ਜਾਂਦਾ ਹੈ। ਤਾਂ ਇਸ ਤੋਂ ਬਾਅਦ ਬਹੁਤ ਸਾਰੀਆਂ ਭਵਿੱਖ ਦੀਆਂ ਕਨਸੂਆਂ ਨੇ। ਇਹਨਾਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਚਰਚਾ ਕਰਨ ਦਾ ਯਤਨ ਕਰਦੇ ਹਾਂ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਸਿੰਘ ਬੱਲੂਆ ਨਾਲ ਗੱਲਬਾਤ ਕਰਦੇ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੁੱਢਲਾ ਸਵਾਲ ਹੈ ਕਿ ਜਿਵੇਂ 1956 ਗੁਰਦੁਆਰਾ ਐਕਟ ਜਿਹੜਾ ਸ੍ਰੀ ਹਜੂਰ ਸਾਹਿਬ ਦੇ ਵਿੱਚ ਲਾਗੂ ਹੁੰਦਾ ਸੀ, ਇਹ ਭੰਗ ਕਰਨ ਦੀ ਜਿਹੜੀ ਖਬਰ ਹੈ ਨਿਕਲ ਕੇ ਸਾਹਮਣੇ ਆਈ, ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ। ਤਾਂ ਸਭ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਤੁਹਾਡੇ ਕੋਲੋਂ ਇਹ ਲੈਣੀ ਚਾਹੁੰਦੇ ਕਿ ਜਿਹੜਾ 1956 ਗੁਰਦੁਆਰਾ ਐਕਟ ਹੈ ਜਿਹੜਾ ਸ੍ਰੀ ਹਜੂਰ ਸਾਹਿਬ ਦੇ ਵਿੱਚ ਲਾਗੂ ਹੁੰਦਾ ਸੀ, ਇਹ ਐਕਟ ਹੈ ਕੀ ਹੈ ਜੀ ਅਸਲ 'ਚ? ਇਹ ਐਕਟ ਰਜਿੰਦਰ ਸਿੰਘ, ਇਹਦੇ 'ਚ 17 ਮੈਂਬਰ ਚੁਣੇ ਜਾਂਦੇ ਸੀਗੇ। ਕੁਛ ਨਾਮਜ਼ਦ ਹੁੰਦੇ ਸੀਗੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4 ਮੈਂਬਰ ਨਾਮਜ਼ਦ ਉੱਥੇ ਕਰਦੀ ਸੀ। 2 ਜਿਹੜੇ ਸਿੱਖ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀ। ਇੱਕ ਲੋਕਲ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ। ਇੱਕ ਮਾਰਵਾੜਾ ਏਰੀਆ ਹੈਗਾ, ਉੱਥੋਂ ਦਾ ਜਿਹੜੇ ਵੱਖ-ਵੱਖ ਸਿੱਖ ਵਸੋਂ ਹੈਗੀ ਹੈ ਉਹਦੇ 'ਚੋਂ ਮੈਂਬਰ ਲਏ ਜਾਂਦੇ ਸੀਗੇ। ਇਹ ਸਾਰੇ ਮਿਲਾ ਕੇ ਕੁਛ ਖਾਲਸਾ ਜਿਹੜਾ ਚੀਫ ਦੀਵਾਨ ਹੈਗਾ ਆਪਣਾ ਉਹ 'ਚੋਂ ਚੁਣੇ ਜਾਂਦੇ ਸੀ। ਕੁਛ ਅਬਚਲ ਨਗਰ ਦਾ ਜਿਹੜਾ ਖਾਲਸਾ ਦੀਵਾਨ ਆ 4 ਮੈਂਬਰ ਉਹ 'ਚੋਂ ਲਏ ਜਾਂਦੇ। ਇਹ 17 ਮੈਂਬਰ ਪਿਛਲੇ 70 ਸਾਲਾਂ ਤੋਂ ਚੁਣ ਕੇ ਕੁਛ ਨਾਮਜ਼ਦ ਕਰਕੇ ਉਹ ਜਿਹੜੀ ਕਮੇਟੀ ਬਣਦੀ ਸੀ ਅਤੇ ਪ੍ਰਬੰਧ ਚੱਲਦਾ ਸੀਗਾ। ਪਰ ਹੁਣ ਜਿਵੇਂ ਹੁਣ ਇਹਨੂੰ ਭੰਗ ਕਰਤਾ ਗਿਆ
ਤਾਂ ਕਈ ਤਰ੍ਹਾਂ ਦੇ ਖਾਸੇ ਬਾਹਰ ਆ ਰਹੇ ਹੈ ਵੀ ਕਿਸ ਤਰ੍ਹਾਂ ਹੋਊਗਾ। ਸਿੱਖ ਹਲਕਿਆਂ 'ਚ ਵੀ ਕਾਫੀ ਹਲਚਲ ਹੈਗੀ ਹੈ। ਜਿਹੜੇ ਵਿਦਵਾਨ ਲੋਕ ਹੈ ਜਾਂ ਆਪਣੇ ਆਗੂ ਲੋਕ ਹੈ ਉਹ ਕਹਿ ਰਹੇ ਹੈ ਵੀ ਇਹ ਸ਼ਰੇਆਮ ਲੋਕਲ ਸਰਕਾਰ ਦਾ, ਮਹਾਰਾਸ਼ਟਰ ਸਰਕਾਰ ਦਾ, ਬੀਜੇਪੀ ਸਰਕਾਰ ਦਾ ਧੱਕਾ ਹੈਗਾ। ਕੀ ਲੱਗਦਾ ਕਿ ਜਿਵੇਂ ਜਿੰਨੇ ਵੀ ਸਿੱਖ ਆਗੂ ਸੀ ਜਾਂ ਸਿੱਖਾਂ ਦੀਆਂ ਸਰਮੌਰ ਜਥੇਬੰਦੀਆਂ ਸੀ ਉਹਨਾਂ ਦੇ ਨੁਮਾਇੰਦੇ ਲਏ ਜਾਂਦੇ ਸੀ, ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸਾਰਾ ਚੁਣਿਆ ਜਾਂਦਾ ਸੀ ਇਸ ਤੋਂ ਪਹਿਲਾਂ? ਬਿਲਕੁਲ ਬਿਲਕੁਲ। ਪਹਿਲਾਂ ਕਿਉਂਕਿ ਜਦੋਂ ਤੁਸੀਂ ਲੈਂਦੇ ਹੋ ਉਹਦੇ ਏਰੀਏ 'ਚੋਂ ਉਹ ਵਰਗ 'ਚੋਂ ਉਹ ਸਮਾਜ 'ਚੋਂ ਬੰਦੇ ਲੈਂਦੇ ਹੋ ਤਾਂ ਫਿਰ ਉਹ ਸਿੱਖ ਚਿਹਰੇ ਮੂਹਰੇ ਹੁੰਦੇ ਸੀਗੇ ਤਾਂ ਉਹ ਸਿੱਖਾਂ 'ਚ ਚੁਣੇ ਜਾਂਦੇ ਸੀ। ਪਰ ਹੁਣ ਇੱਕ ਇਹ ਹੁੰਦਾ ਵੀ ਜਦੋਂ ਡਾਇਰੈਕਟ ਸਰਕਾਰ ਵਿੱਚ ਇਨਵੋਲਵਮੈਂਟ ਕਰਦੀ ਹੈ ਉਹਦੀ ਮਰਜ਼ੀ ਹੁੰਦੀ ਹੈ। ਪਹਿਲਾਂ ਤਾਂ ਇਹ ਸੀ ਵੀ ਸਿੱਖ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਸੀਗੇ, ਉਹਨਾਂ 'ਚੋਂ ਅਲੱਗ-ਅਲੱਗ ਬੋਰਡਾਂ 'ਚੋਂ ਲਏ ਜਾਂਦੇ ਸੀ ਤਾਂ ਉਹ ਲੋਕਾਂ ਦੀ ਨੁਮਾਇੰਦਗੀ ਕਰਕੇ ਜਿਹੜੇ ਕਰਦੇ ਸੀ ਬੰਦੇ ਉਹਨਾਂ ਨੂੰ ਲਿਆ ਜਾਂਦਾ ਸੀ। ਪਰ ਜੇ ਹੁਣ ਸਰਕਾਰ ਡਾਇਰੈਕਟ ਆਊਗੀ ਤਾਂ ਉਹ ਆਪਦੇ ਹਿਸਾਬ ਨਾਲ ਚਲਾਊਗੀ, ਜਿਵੇਂ ਹੋਰ ਕੁਝ ਸਾਰਾ ਕੁਝ ਵਾਪਰ ਰਿਹਾ ਹੈ। ਜਿਵੇਂ ਅਕਸਰ ਗੱਲ ਹੁੰਦੀ ਹੈ ਵੀ ਸਰਕਾਰ ਆਪਦੇ ਢੰਗ ਨਾਲ ਚਲਾਉਣਾ ਚਾਹੁੰਦੀ ਹੈ। ਪਹਿਲਾਂ ਤੋਂ ਚੱਲਦਾ ਆ ਰਿਹਾ ਵੀ ਚਾਹੇ ਅੰਗਰੇਜ਼ ਆਏ ਚਾਹੇ ਮੁਗਲ ਆਏ, ਉਹਨਾਂ ਨੂੰ ਇਹ ਸੀਗਾ ਜਿਹੜਾ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈਗਾ ਉਹ ਆਪਦੇ ਹੱਥਾਂ 'ਚ ਲਿਆ ਜਾਵੇ। ਕਿਉਂਕਿ ਜਿਹੜੀ ਸਿੱਖਾਂ ਦੀ ਰਾਜਨੀਤੀ ਹੈਗੀ ਹੈ, ਚਾਹੇ ਤੁਸੀਂ ਆਜ਼ਾਦੀ ਤਾਂ ਕਹੀ ਨਾ, ਦੇਸ਼ ਦੀ ਵੰਡ ਤੋਂ ਪਹਿਲਾਂ ਜਿਹੜੀ ਚੱਲੀ ਗੁਰਦੁਆਰਿਆਂ ਨੂੰ ਜਿਹੜਾ ਹੈਗਾ ਆਜ਼ਾਦ ਕਰਾਉਣ ਦੀ ਮੂਵਮੈਂਟ, ਇਹ ਸਿੱਖਾਂ ਦੀ ਜਿਹੜੀ ਰਾਜਨੀਤੀ ਹੈ ਗੁਰਦੁਆਰਿਆਂ ਨਾਲ ਜੁੜੀ ਹੋਈ ਹੈ, ਪ੍ਰਬੰਧਾਂ ਨਾਲ ਜੁੜੀ ਹੋਈ ਹੈ। ਇਸ ਕਰਕੇ ਉਹ ਹਰੇਕ ਸਰਕਾਰ ਚਾਹੁੰਦੀ ਹੈ ਵੀ ਇਹ ਪ੍ਰਬੰਧਾਂ ਨਾਲ ਪਾਸੇ ਕੀਤਾ ਜਾਵੇ। ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਰਕਾਰ ਆ, ਕੀ ਲੱਗਦਾ ਕਿ ਭਾਜਪਾ ਆਖਰ ਜਿਹੜਾ ਇਹ ਐਕਟ ਭੰਗ ਕਰਕੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਦੀ ਵੇਟ ਕੀਤੀ ਜਾ ਰਹੀ ਹੈ ਕਿ ਇਸ ਐਕਟ ਨੂੰ ਭੰਗ ਕਰਨ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਨੇ ਜਾਂ ਸਿੱਖ ਨੇ ਉਹਨਾਂ ਦਾ ਰਿਐਕਟ ਕਿਸ ਤਰੀਕੇ ਦਾ, ਮੈਨੂੰ ਲੱਗਦਾ ਕਿ ਇਸੇ ਚੀਜ਼ ਦੀ ਵੇਟ ਕੀਤੀ ਜਾ ਰਹੀ ਹੈ। ਉਹ ਰਿਐਕਟ ਤਾਂ ਚਲੋ ਕਰਨਾ ਹੀ ਹੈ, ਪਰ ਇਹ ਜਿਹੜਾ ਆਪਾਂ ਦੇਖਦੇ ਹਾਂ ਨਾ ਵੀ ਬੀਜੇਪੀ ਜੇ ਆਲ ਓਵਰ ਆਪਾਂ ਇਹਦਾ ਢਾਂਚਾ ਦੇਖੀਏ ਵੀ ਦੇਖਣ ਨੂੰ ਤਾਂ ਇਹ ਕਹਿੰਦੇ ਵੀ ਅਸੀਂ ਸਿੱਖਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ, ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹੈਗਾ ਉਹਨਾਂ ਦੀ ਸ਼ਤਾਬਦੀ ਮਨਾਈ ਜਾਂਦੀ ਹੈ। ਪਰ ਜਿਹੜੇ ਐਕਚੁਅਲ 'ਚ ਪੰਜਾਬ ਦੇ ਜਾਂ ਪੰਥ ਦੇ ਮਸਲੇ ਹੈਗੇ ਆ ਉਹ ਹਜੇ ਬੀਜੇਪੀ ਨੇ ਕੋਈ ਹੱਲ ਨਹੀਂ ਕੀਤੇ। ਕੋਈ ਚੱਕ ਲਓ ਤੁਸੀਂ ਬੰਦੀ ਸਿੰਘਾਂ ਦਾ, ਪੰਜਾਬ ਦੀ ਰਾਜਧਾਨੀ ਦਾ, ਪਾਣੀਆਂ ਦਾ, ਡੈਮਾਂ ਦਾ, ਪੰਜਾਬੀ ਬੋਲਦੇ ਇਲਾਕਿਆਂ ਦਾ, ਹਰੇਕ ਚੀਜ਼ ਤੁਸੀਂ ਦੇਖ ਸਕਦੇ ਹੋ। ਅੱਛਾ, ਸਭ ਤੋਂ ਦਿਲਚਸਪ ਗੱਲ ਹੈ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇ ਜਰਨਲ ਚੋਣਾਂ 2011 ਤੋਂ ਬਾਅਦ ਹੋਈਆਂ ਨਹੀਂ, 15 ਸਾਲ ਹੋ ਗਏ। ਮਤਲਬ ਇੱਕ ਪੰਚਾਇਤ ਮੈਂਬਰ, ਇੱਕ MC ਮਰ ਜੇ ਛੱਡ ਜੇ, ਉਹਦੀ 6 ਮਹੀਨਿਆਂ 'ਚ ਇਲੈਕਸ਼ਨ ਹੁੰਦੀ ਹੈ। ਅਤੇ ਇੱਕ ਐਡੀ ਵੱਡੀ ਸੰਸਥਾ ਜਿਹੜੀ ਇੱਕ ਮਤਲਬ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ, ਉਹ ਸੰਸਥਾ ਦੇ ਇਲੈਕਸ਼ਨ ਨਾ ਹੋਣੇ ਇੱਥੋਂ ਉਹਨਾਂ ਦੀ ਜਿਹੜੀ ਬੇਈਮਾਨੀ ਹੈ ਕੇਂਦਰ ਦੀ ਬੀਜੇਪੀ ਦੀ ਉਹ ਸਾਹਮਣੇ ਆਉਂਦੀ ਹੈ। ਇਸ ਕਰਕੇ ਉਹਨਾਂ ਦਾ ਇਹ ਹੈ ਵੀ ਇਹ ਵੀ ਚੋਣਾਂ ਵੀ ਨਾ ਕਰਾਓ ਅਤੇ ਹੋਰ ਜਿਹੜੇ ਬੋਰਡ ਹੈਗੇ ਆ ਸਿੱਖਾਂ ਦੇ ਵੱਡੇ ਸਥਾਨ ਹੈਗੇ ਆ ਉਹ 'ਚ ਵੀ ਕਿਵੇਂ ਨਾ ਕਿਵੇਂ ਆਪਣੀ ਦਖਲਅੰਦਾਜ਼ੀ ਵਧਾਓ। ਜਿਹੜੀਆਂ ਭਵਿੱਖ ਨੂੰ ਲੈ ਕੇ ਕਿਆਸ ਰਾਈਆਂ ਨੇ ਕਿ ਆਖਰ 1956 ਜਿਹੜਾ ਗੁਰਦੁਆਰਾ ਐਕਟ ਉਹ ਤੇ ਹਜੂਰ ਸਾਹਿਬ 'ਚ ਭੰਗ ਕਰ ਦਿੱਤਾ ਗਿਆ, ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਕਟ ਲੈ ਕੇ ਆਉਣਾ ਹੈ, ਫਿਰ ਉਹ ਐਕਟ ਕਿੱਦਾਂ ਦਾ ਹੋ ਸਕਦਾ ਹੈ, ਕਿਹਦੇ ਪੱਖ ਵਾਲਾ ਹੋ ਸਕਦਾ ਹੈ, ਕਿਹਦੇ ਵਿਰੋਧ ਵਾਲਾ ਹੋ ਸਕਦਾ? ਉਹ ਤਾਂ ਮੈਂ ਦੱਸਿਆ ਵੀ ਸਰਕਾਰ ਚਾਹੁੰਦੀ ਹੈ ਵੀ ਸਾਡੇ ਜਿਹੜਾ ਅੰਡਰ ਹੀ ਚੱਲੇ ਸਾਰੀ ਕਹਾਣੀ। ਜੇ ਹੁਣ ਚੱਲ ਰਹੀ ਹੈ ਕੋਈ ਚੀਜ਼ ਵਧੀਆ 70 ਸਾਲਾਂ ਚੱਲ ਰਹੀ ਹੈ, ਉਹ 'ਚ ਕੀ ਉਹਦੀਆਂ ਖਾਮੀਆਂ ਦੂਰ ਕਰਨੀਆਂ ਹੁੰਦੀਆਂ, ਨਾ ਕਿ ਆਪਾਂ ਉਹ ਬਣੀ ਬਣਾਈ ਚੀਜ਼ ਨੂੰ ਭੰਗ ਕਰਕੇ ਆਪਦੇ ਮੁਤਾਬਕ ਕਰ। ਇਹ ਕਿਸਮ ਦੀ ਸਿੱਖਾਂ ਦੇ ਪ੍ਰਬੰਧਾਂ 'ਚ ਦਖਲਅੰਦਾਜ਼ੀ ਹੈਗੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕਰੀ ਅੰਗਰੇਜ਼ਾਂ ਤੋਂ ਲੈ ਕੇ ਮੁਗਲਾਂ, ਕੋਈ ਵੀ ਇੱਥੇ ਆਏ ਉਹਨਾਂ ਜਿਹੜੀ ਦਖਲਅੰਦਾਜ਼ੀ ਹੈ ਉਹ ਉਹਨਾਂ ਨੂੰ ਇਹ ਹੁੰਦਾ ਵੀ ਸਿੱਖਾਂ ਦੇ ਪ੍ਰਬੰਧਾਂ 'ਚ ਦਖਲਅੰਦਾਜ਼ੀ ਦਿਓ। ਜਿਵੇਂ ਇੱਥੇ ਵੀ ਰੌਲਾ ਪੈਂਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ 'ਚ ਸਰਕਾਰ ਦਖਲਅੰਦਾਜ਼ੀ ਕਰਦੀ ਹੈ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਹੈਗੇ ਆ ਉਹ 'ਚ ਲੱਖ ਖਾਮੀਆਂ ਹੈਗੀਆਂ, ਪਰ ਜਿਹੜੀ ਸਰਕਾਰ ਹੈ ਉਸ ਨੂੰ ਇਸ ਤਰ੍ਹਾਂ ਜਿਹੜਾ ਉਹਨਾਂ ਦਾ ਮੌਜੂਦਾ ਪ੍ਰਬੰਧ ਹੈ, ਜਿਹੜਾ ਚੁਣੇ ਹੋਏ ਨੁਮਾਇੰਦੇ ਹੁੰਦੇ ਆ ਜਾਂ ਜਿਹੜਾ ਪ੍ਰੋਪਰ ਐਕਟ ਦੇ ਅਧੀਨ ਪ੍ਰਬੰਧ ਚੱਲ ਰਿਹਾ ਉਹਦੇ 'ਚ ਦਖਲਅੰਦਾਜ਼ੀ ਕਰਨੀ ਇਹ ਉਹਨਾਂ ਦੀ ਮਾੜੀ ਮਨਸ਼ਾ ਜ਼ਾਹਰ ਹੁੰਦੀ ਹੈ। ਇਸ ਕਰਕੇ ਜਿਹੜਾ ਚਿਹਰਾ ਮੂਹਰਾ ਹੈਗਾ ਪੱਗਾਂ ਬੰਨ੍ਹ ਕੇ ਬੀਜੇਪੀ ਦੇ ਆਗੂ ਜਿਵੇਂ ਬਾਹਰ ਆਉਂਦੇ ਆ, ਪਰ ਉਹਨਾਂ ਦਾ ਚਿਹਰਾ ਮੂਹਰਾ ਬਣਾ ਰਹੇ ਆ ਵੀ ਅਸੀਂ ਸਿੱਖਾਂ ਦੇ ਨਾਲ ਹੈਗੇ ਆ, ਪਰ ਅਸਲ ਵਿੱਚ ਅੱਜ ਤੱਕ ਮਤਲਬ ਅਕਾਲੀ ਦਲ ਬਾਦਲ ਵੀ ਉਹਨਾਂ ਨਾਲ ਭਾਈਵਾਲ ਰਿਹਾ। ਅਕਾਲੀ ਦਲ ਬਾਦਲ ਕਹਿ ਦੇ ਜਾਂ ਬੀਜੇਪੀ ਦਾ ਕੋਈ ਬੰਦਾ ਆ ਕੇ ਇੱਥੇ ਕਹਿ ਦੇ ਵੀ ਜਿਹੜੇ ਪੰਜਾਬ ਦੇ ਮਸਲੇ ਸੀਗੇ, ਸਿੱਖਾਂ ਦੇ ਮਸਲੇ ਸੀਗੇ, ਉਹਨਾਂ 'ਚੋਂ ਅਸੀਂ ਇੱਕ ਵੀ ਹੱਲ ਕਰਿਆ, ਤਾਂ ਇਹ ਜਿਹੜੀ ਸਾਰੀ ਰਾਜਨੀਤੀ ਹੈ ਬਸ ਸਿਰਫ ਹੈਗਾ ਵੀ ਵੋਟਾਂ ਲਓ। ਅਤੇ ਸਭ ਤੋਂ ਜੇ ਹੁਣ ਤੁਸੀਂ ਗੱਲ ਕਰੋ ਭਾਰਤ ਦੇ ਵਿੱਚ ਸਿੱਖ ਜਿਵੇਂ ਹੋਰਾਂ ਤਰ੍ਹਾਂ ਮਿਨੋਰਟੀ ਹੈਗੀ ਹੈ, ਪਰ ਜਿਹੜਾ ਸਿੱਖਾਂ ਦੇ ਬਾਰੇ ਇਹ ਹੈਗਾ ਸਿੱਖਾਂ ਦਾ ਜਿਹੜੀ ਰਾਜਨੀਤੀ ਹੈਗੀ ਹੈ ਬਰਡ ਲੈਵਲ 'ਤੇ ਹੈਗੀ ਹੈ। ਜੇ ਸਿੱਖਾਂ ਦਾ ਇੱਥੇ ਕੁਛ ਪ੍ਰਬੰਧ ਦਾ ਕੁਛ ਗੜਬੜੀ ਹੁੰਦੀ ਹੈ ਉਹ ਵਿਸ਼ਵ ਲੈਵਲ 'ਤੇ ਉਹਦਾ ਰੌਲਾ ਪੈਂਦਾ। ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸਿੱਖਾਂ ਨੂੰ ਕਿਵੇਂ ਕਮਜ਼ੋਰ ਕਰਨਾ ਹੈ। ਬਾਕੀ ਤਾਂ ਉਹ ਲਗਭਗ ਆਪਦੀ ਰਾਜਨੀਤੀ ਨੂੰ ਸੈੱਟ ਕਰੀ ਬੈਠੇ ਆ ਭਾਰਤ ਦੇ ਵਿੱਚ।
ਤੇ ਹੁਣ ਉਹ ਕਰਕੇ ਇਹਨਾਂ ਆਹੀ ਰਹਿ ਗਿਆ, ਜੰਮੂ ਰਹਿ ਗਿਆ, ਕਸ਼ਮੀਰ ਤੇ ਆਪਣਾ ਪੰਜਾਬ ਰਹਿ ਗਿਆ, 2-4 ਸਟੇਟ ਹੋਰ ਰਹਿ ਗਏ। ਜਿਵੇਂ ਹੁਣ ਵੈਸਟ ਬੰਗਾਲ ਦੇ ਵਿੱਚ ਆ ਗਏ, ਉਹ ਚਾਹੁੰਦੇ ਆ ਵੀ ਇਹਨਾਂ ਨੂੰ ਕਮਜ਼ੋਰ ਕਿਵੇਂ ਕਰਕੇ, ਇਹ ਕਮਜ਼ੋਰ ਕਰਕੇ ਉਹ ਰਾਜ ਕਰਨਾ ਚਾਹੁੰਦੇ। ਇਸ ਤੋਂ ਵੱਧ ਤਾਂ ਕੁਝ ਨਹੀਂ ਹੈਗਾ। ਹਜੂਰ ਸਾਹਿਬ ਦਾ ਜਿਹੜਾ ਮੌਜੂਦਾ ਪ੍ਰਬੰਧ ਹੈ ਤਾਂ ਖਾਸ ਤੌਰ ਤੇ ਉੱਥੇ ਇੱਕ ਵੱਡਾ ਪੰਥਕ ਉੱਥੋਂ ਦੇ ਜਿਹੜੇ ਸਰਗਰਮ ਸਿੱਖ ਆਗੂ ਨੇ ਜਾਂ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਇਕੱਠ ਤੇ ਕੀਤਾ ਗਿਆ। ਕੀ ਲੱਗਦਾ ਕਿ ਉੱਥੋਂ ਸੰਗਤ ਦੇ ਵੱਲੋਂ ਤੇ ਇਕੱਠ ਹੈ ਤਾਂ ਜਿਹੜੀਆਂ ਪੰਜਾਬ ਦੇ ਵਿੱਚ ਵੱਡੀਆਂ ਸਰਮੌਰ ਜਥੇਬੰਦੀਆਂ ਨੇ, ਚਾਹੇ ਐਸਜੀਪੀਸੀ ਹੋਵੇ, ਦਮਦਮੀ ਟਕਸਾਲ ਹੋਵੇ, ਉਹਨਾਂ ਦੀ ਇਸ ਸੰਜੀਦਾ ਮਸਲੇ ਦੇ ਉੱਪਰ ਕੋਈ ਖਾਸ ਗਤੀਵਿਧੀ ਜਾਂ ਕੋਈ ਸਰਗਰਮੀ ਨਾ ਹੋਣਾ ਜਾਂ ਉਹਨਾਂ ਦਾ ਇਸ ਮਸਲੇ ਤੇ ਚੁੱਪ ਧਾਰਨਾ, ਉਹਨੂੰ ਕੀ ਮੰਨਿਆ ਜਾਵੇ? ਉਹਦਾ ਹੁਣ ਦੇਖੋ ਜੀ, ਦਮਦਮੀ ਟਕਸਾਲ ਦੇ ਬਾਬਾ ਧੁੰਮਾ ਜੀ ਜਿਹੜੇ ਹੈਗੇ ਆ, ਉਹਦਾ ਮਹਾਰਾਸ਼ਟਰ ਸਰਕਾਰ ਜੇ ਲੋਕਲ ਚੋਣਾਂ ਸੀਗੀਆਂ ਕਾਰਪੋਰੇਸ਼ਨ ਦੀਆਂ, ਉੱਥੇ ਜਾ ਕੇ ਆਏ। ਉਹ ਕਹਿੰਦੇ ਦੇਖੋ ਜੀ ਅਸੀਂ ਸਾਡੇ ਬੰਦੇ ਜਿਤਾਏ, ਅਸੀਂ ਇਹਨਾਂ ਦੀ ਮਦਦ ਕੀਤੀ ਹੈ। ਉਹ ਤਾਂ ਇੱਕ ਜਿਹੜੇ ਫੜਨਵੀਸ ਸਾਹਿਬ ਹੈਗੇ ਚੀਫ ਮਿਨਿਸਟਰ ਉੱਥੋਂ, ਤਾਂ ਦਵਿੰਦਰ ਫੜਨਵੀਸ, ਉਹਨਾਂ ਦੇ ਨਾਲ ਹੀ ਆ। ਉਹ ਤਾਂ ਘਿਓ ਖਿਚੜੀ ਆ ਦਮਦਮੀ ਟਕਸਾਲ ਦਾ। ਤਾਂ ਜਿਹੜਾ ਹੁਣ ਮੌਜੂਦਾ ਪ੍ਰਬੰਧ ਆ, ਉਹਨੂੰ ਨਾ ਤੁਸੀਂ ਇਹ ਕਹੋ ਵੀ ਉਹ ਕਿਤੇ ਕੋਈ ਮੋਰਚਾ ਲਾਊਗੀ, ਕਿਤੇ ਪਹਿਲਾਂ ਵਾਲੀ ਗੱਲ ਹੈ। ਤਾਂ ਐਸਜੀਪੀਸੀ ਬਿਲਕੁਲ ਕਮਜ਼ੋਰ ਹੋ ਚੁੱਕੀ ਹੈ। ਉਹਦੇ 'ਚ ਜਿਹੜਾ ਪ੍ਰਬੰਧ ਹੈਗਾ, ਉਹ 'ਚ ਉਹੋ ਜਿਹੇ ਬੰਦੇ 15 ਸਾਲ ਤੱਕ ਉਹੀ ਬੰਦੇ ਬੈਠੇ ਆ ਜੀ। ਉਹ ਤਾਂ ਇੱਕ ਗੈਰ ਕਾਨੂੰਨੀ ਕੰਮ ਹੈਗਾ ਵੀ ਯਾਰ ਚੋਣਾਂ ਹੋਈਆਂ ਨਹੀਂ 11 ਤੋਂ ਬਾਅਦ, ਤਾਂ ਉਹ ਜਿਹੜੇ ਮੈਂਬਰ ਚੁਣੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇੱਕ ਤਾਂ ਕਬਜ਼ਾ ਹੈਗਾ ਕਿਸਮ ਦਾ, ਅਤੇ ਉਹ ਜੋ ਕਬਜ਼ਾ ਆਪਾਂ ਕਰੀ ਰੱਖਦੇ ਹਾਂ ਤਾਂ ਉਹਨਾਂ 'ਚ ਲੜਨ ਦੀ ਸ਼ਕਤੀ ਘਟ ਜਾਂਦੀ ਹੈ। ਨਹੀਂ ਤਾਂ ਹੁੰਦਾ ਨਾ 5 ਸਾਲਾਂ ਬਾਅਦ ਆਪਾਂ ਨੂੰ ਲੱਗਦਾ ਵੀ ਚੋਣਾਂ ਆਉਣਗੀਆਂ, ਲੋਕ ਹੁਣ ਵੋਟਾਂ ਪਾਉਣ, ਯਾਰ ਆਪਾਂ ਮਸਲੇ ਨੂੰ ਚੱਕੀਏ ਵੀ ਦੇਖੋ ਜੀ ਆਹ ਮੈਂਬਰ ਹੈਗੇ 10 20 50 100 ਵੀ ਇਹ ਮੈਂਬਰ ਜਿਹੜੇ ਹੈਗੇ ਸਿੱਖਾਂ ਦੇ ਮਸਲੇ ਚੁੱਕ ਰਹੇ ਆ, ਤਾਂ ਆਪਾਂ ਨੂੰ ਵੋਟਾਂ ਪਾ ਗਏ। ਹੁਣ ਉਹ ਇੱਕ ਨਜਾਇਜ਼ ਕਬਜ਼ਾ ਕਰੀ ਬੈਠੇ ਜਿਹੜੇ ਮੈਂਬਰ ਹੈਗੇ ਆ ਸ਼੍ਰੋਮਣੀ ਕਮੇਟੀ ਤੇ, ਤਾਂ ਕਰਕੇ ਉਹ ਇੱਕ ਉੱਥੇ ਬੈਠੇ ਬੈਠੇ ਜਿਹੜੇ ਹੈਗੇ ਨਾ ਉਹ ਵਿਹਲੇ ਜੇ ਹੋ ਗਏ। ਉਹਨਾਂ ਨੂੰ ਲੱਗਦਾ ਯਾਰ ਹੁਣ ਆਪਣਾ ਕਬਜ਼ਾ ਹੈਗਾ, ਹੁਣ ਕੋਈ ਲੋੜ ਨਹੀਂ ਹੈਗੀ। ਤਾਂ ਕਰਕੇ ਉਹ ਐਸਜੀਪੀਸੀ ਪਹਿਲਾਂ ਵੀ ਦੇਖੋ ਤੁਸੀਂ ਕੋਈ ਮਸਲੇ ਤੇ ਬੋਲਦੇ ਨਹੀਂ, ਸਿਰਫ ਦਫ਼ਤਰਾਂ 'ਚ ਬਹਿ ਕੇ ਬਿਆਨ ਦੇ ਦਿੰਦੇ ਆ। ਇਸ ਕਰਕੇ ਕੋਈ ਸੁਭਾਵਨਾਵਾਂ ਲੱਗਦੀਆਂ ਨਹੀਂ, ਕੋਈ ਮੋਰਚਾ ਲਊਗਾ। ਅਸਲ 'ਚ ਜਿਹੜੇ ਮੋਰਚੇ ਸੀਗੇ ਸ਼੍ਰੋਮਣੀ ਅਕਾਲੀ ਦਲ ਲਾਉਂਦਾ ਹੁੰਦਾ ਸੀ। ਹੁਣ ਤੁਸੀਂ ਪਿਛਲੇ ਲੰਮੇ ਸਮੇਂ ਦੇਖਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਮਸਲੇ ਤੇ ਕੋਈ ਮੋਰਚਾ ਨਹੀਂ ਲਾਇਆ। ਉਹਨਾਂ ਨੇ ਇਹ ਹੈ ਵੀ ਸਾਡੀ ਨੂੰਹ ਨੂੰ ਕੁਰਸੀ ਮਿਲ ਜੇ, ਬਸ ਸੈਂਟਰ 'ਚ ਮੰਤਰੀ ਬਣ ਜਾਣ, ਸਾਡਾ ਪੁੱਤ ਲੈ ਲੈਣ ਕੋਈ ਕਿਤੇ। ਉਹਨਾਂ ਨੂੰ ਤਾਂ ਆਪਦੀ ਸੈਟਿੰਗ, ਪਰਿਵਾਰ ਸੈਟਿੰਗ ਹੈ, ਨਾ ਕਿ ਪੰਥ ਸੈਟਿੰਗ ਹੈ। ਇਹ ਪਰਿਵਾਰ ਦੀ ਸੈਟਿੰਗ ਸਾਰਾ ਕੁਝ ਚੱਲ ਰਿਹਾ ਹੈ। ਇਸ ਕਰਕੇ ਇੱਥੇ ਸਮਰੱਥਾ ਰਹੀ ਨਹੀਂ। ਲੋਕਲ ਹੈਗੇ ਆ ਕੋਈ ਇੱਕਾ ਦੁੱਕਾ ਸੰਸਥਾਵਾਂ ਦੇ ਬੰਦੇ ਜਾਂ ਲੋਕਲ ਆਪਣੇ ਆਪ ਕੋਈ ਹੈਗੇ ਆ ਸਵੈਚਿਤ ਸਿੱਖ ਹੈਗੇ ਵੀ ਜਿਹੜੇ ਮਸਲੇ ਤੇ ਰੌਲਾ ਪਾਉਂਦੇ ਆ। ਪਰ ਇਹ ਹੈ ਵੀ ਇੱਕ ਸੰਗਠਿਤ ਜਿਹੜੀ ਜਥੇਬੰਦੀ ਹੁੰਦੀ ਹੈ ਜਾਂ ਪਾਰਟੀ ਹੁੰਦੀ ਹੈ, ਉਹ ਜੋ ਮਸਲਾ ਚੱਕਦੀ ਹੈ ਉਹਦੇ ਨਾਲ ਥੋੜ੍ਹਾ ਪ੍ਰਭਾਵ ਪੈਂਦਾ। ਤਾਂ ਵੇਖੋ ਅੱਗੇ ਕੀ ਬਣਦਾ ਹੈ, ਕੀ ਮਾਹੌਲ ਹੈ। ਬੱਲੂਆਣਾ ਸਾਹਿਬ, ਇੱਕ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਜਿਹੜਾ ਸ਼ੱਕ ਹੈ ਜਾਂ ਖਦਸ਼ਾ ਹੈ, ਜਿਹੜਾ ਇੱਕ ਪ੍ਰਤੱਖ ਰੂਪ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹ ਸਿੱਖਾਂ ਨੂੰ ਜਜ਼ਬ ਕਰਨਾ ਚਾਹੁੰਦੀਆਂ ਨੇ। ਚਾਹੇ ਉਹ ਅਸੀਂ ਪੁਰਾਤਨ ਸਮੇਂ ਦੇ ਵਿੱਚ ਦੇਖਦੇ ਆ ਵੀ ਜਿਹੜੇ ਪਟਨਾ ਸਾਹਿਬ ਦੇ ਵਿੱਚ ਬੋਰਡ ਬਣ ਗਿਆ, ਹਜੂਰ ਸਾਹਿਬ ਦੇ ਵਿੱਚ ਬੋਰਡ ਬਣ ਗਿਆ। ਲੱਗਦਾ ਨਹੀਂ ਕਿ ਇਹ ਜਿਹੜੀ ਉਸ ਵੇਲੇ ਨੀਤੀ ਚੱਲੀ ਗਈ ਹੈ ਜਾਂ ਇੱਕ ਜਿਹੜੀ ਵੀ ਕਹਿ ਸਕਦੇ ਕਿ ਨਵੇਕਲੀ ਗੱਲ ਨਿਕਲ ਕੇ ਸਾਹਮਣੇ ਆਈ ਹੈ, ਇਹ ਵੀ ਕਿਤੇ ਨਾ ਕਿਤੇ ਕੁਝ ਜਿਹੜੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਨੇ, ਉਹਨਾਂ ਦੀ ਇਸ ਕਹਿ ਸਕਦੇ ਕਿ ਕਮਜ਼ੋਰੀ ਦਾ ਕਰਕੇ ਸਾਹਮਣੇ ਆਈ ਹੈ। ਬਿਲਕੁਲ। ਜਿਵੇਂ ਹੁਣ ਆਪਾਂ ਬੋਰਡ ਦਾ ਪ੍ਰਬੰਧ ਤਾਂ ਹੁਣ ਟੋਟਲ ਜਿਹੜਾ ਹੈਗਾ, ਜਿਵੇਂ ਹਜੂਰ ਸਾਹਿਬ ਦਾ ਹੈਗਾ, ਪਟਨਾ ਸਾਹਿਬ ਦਾ, ਪਹਿਲਾਂ ਹੀ ਆਪਣੇ ਤੋਂ ਬਾਹਰ ਹੈ। ਸਿਰਫ ਉੱਥੋਂ ਦੇ ਜਿਹੜੇ ਜਥੇਦਾਰ ਕੋਈ ਮਾੜਾ ਮੋਟੀ ਚਰਚਾ ਹੁੰਦੀ ਹੈ ਉਹਨੂੰ ਬੁਲਾਉਂਦੇ ਆ। ਪਰ ਜੇ ਆਪਾਂ ਸਿੱਧਾ ਡਾਇਰੈਕਟ ਕਹੀਏ ਵੀ ਐਸਜੀਪੀਸੀ ਦਾ ਉੱਥੇ ਕਬਜ਼ਾ ਜਾਂ ਕੋਈ ਉਹਦੇ ਅਧੀਨ ਨਾ ਕੁਛ, ਉਹ ਕੁਛ ਨਹੀਂ ਹੈਗਾ, ਨਾ ਪਟਨਾ ਸਾਹਿਬ ਨਾ ਹਜੂਰ ਸਾਹਿਬ ਹੈ। ਅਤੇ ਹੁਣ ਜਿਹੜੇ ਹਰਿਆਣਾ ਦੀ ਕਮੇਟੀ ਬਣੀ ਹੈ, ਇਹ ਵੀ ਅਕਾਲੀ ਦਲ ਬਾਦਲ ਦੇ ਕਰਕੇ ਬਣੀ ਹੈ। ਕਿਉਂਕਿ ਜਿਹੜੇ ਉੱਥੋਂ ਮੈਂਬਰ ਚੁਣ ਕੇ ਆਉਂਦੇ ਸੀ ਐਸਜੀਪੀਸੀ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਜਿਹੜੇ ਬੰਦੇ ਚੁਣ ਕੇ ਆਉਂਦੇ ਸੀ, ਉਹਨਾਂ ਨੂੰ ਪ੍ਰੋਪਰ ਨੁਮਾਇੰਦਗੀ ਨਹੀਂ ਸੀ। ਉੱਥੇ ਕੋਈ ਕੰਮ ਨਹੀਂ ਹੋ ਰਿਹਾ ਸੀ। ਕੰਮ ਤਾਂ ਇੱਥੇ ਵੀ ਕੀ ਹੋ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਠੀਕ ਹੈ, ਉਹਨਾਂ ਕੋਲ ਬਜਟ ਹੈਗਾ, ਕੁਛ ਕੰਮ ਹੋ ਰਿਹਾ। ਪਰ ਜਿਹੜਾ ਹੋਣਾ ਚਾਹੀਦਾ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੂਲ ਹੈਗੇ ਆ, ਉਹ ਸਕੂਲ ਕੋਈ ਦੂਸਰੇ ਜਿਹੜੇ ਧਰਮਾਂ ਦੇ ਜਾਂ ਕਿਸੇ ਵੀ ਸੰਸਥਾਵਾਂ ਨੇ ਸਕੂਲ ਚਲਾ ਰਹੇ ਆ, ਹੋਰ ਗੈਰ ਸਿੱਖ ਜਾਂ ਹੋਰ, ਉਹਨਾਂ ਦੇ ਮੁਕਾਬਲੇ ਨਹੀਂ ਹੋ ਸਕੇ। ਅੱਜ ਤੁਸੀਂ ਦੇਖੋ ਉੱਥੇ ਸਕੂਲਾਂ ਦਾ ਕੀ ਹਾਲ ਜਾਂ ਕਾਲਜਾਂ ਦੀ ਕੀ ਆਊਟਪੁੱਟ ਹੈ। ਮਤਲਬ ਐਡੀ ਵੱਡੀ ਸੰਸਥਾ ਹੋਵੇ, ਇੰਨੀ ਪੁਰਾਣੀ ਸੰਸਥਾ ਹੋਵੇ, ਠੀਕ ਹੈ, ਸ਼ਹੀਦਾਂ ਦੀ ਸੰਸਥਾ ਹੋਵੇ, ਫਿਰ ਵੀ ਤੁਸੀਂ ਦੇਖੋ ਵੀ ਉਹਦੇ ਹਾਲਾਤ ਕੀ ਹੈ। ਹਾਲਾਤ ਇਹ ਹੈ ਵੀ ਉਹ 'ਚ ਜੇ ਹੁਣ ਇੱਕ ਵੱਡੇ ਕਾਰਨ ਦਾ ਚੋਣ ਨਾ ਹੋਣਾ, ਬਾਕੀ ਉਹਨਾਂ ਦੇ ਮਨ 'ਚ ਇਹ ਚਾਅ ਨਹੀਂ ਹੈਗਾ ਯਾਰ ਆਪਾਂ ਇੱਕ ਚੁਣੇ ਹੋਏ ਨੁਮਾਇੰਦੇ ਹਾਂ, ਆਪਾਂ ਨੂੰ ਸਿੱਖਾਂ ਨੇ ਵੋਟਾਂ ਪਾਈਆਂ ਅਤੇ ਆਪਾਂ ਕੰਮ ਕਰੀਏ। ਧਰਮ ਪ੍ਰਚਾਰ ਦਾ ਲੈ ਲਓ, ਕਿਵੇਂ ਈਸਾਈਅਤ ਵੱਧ ਰਿਹਾ ਹੈ, ਮਾਝੇ 'ਚ ਬਹੁਤ ਜ਼ਿਆਦਾ ਹੋ ਰਿਹਾ ਹੈ, ਉਹ ਕੋਈ ਪ੍ਰਚਾਰ ਨਹੀਂ ਕਰਦੇ। ਕਿਸੇ ਤੁਸੀਂ ਪਿੰਡ ਚਲੇ ਜਾਓ, ਕਿਸੇ ਕਸਬੇ ਚਲੇ ਜਾਓ, ਤੁਸੀਂ ਪੁੱਛ ਲਓ ਵੀ ਇੱਥੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਦੇਖਿਆ, ਪ੍ਰਚਾਰ ਤਾਂ ਛੱਡੋ, ਕਿਸੇ ਇੱਕ ਬੰਦੇ ਨੂੰ ਪੁੱਛ ਕੇ ਦੇਖ ਲਓ ਵੀ ਦੇਖਿਆ। ਇਸ ਕਰਕੇ ਜਿਹੜਾ ਇਹ ਨਿਸਲਪਣ ਹੈਗਾ, ਇਹਦੇ ਕਰਕੇ ਫਿਰ ਇਹ ਸਾਰਾ ਕੁਝ ਵਾਪਰ ਰਿਹਾ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦੇ ਆਗੂਆਂ ਦੀ ਨਲਾਇਕੀ ਕਰਕੇ ਚਲੀ ਗਈ। ਜਦੋਂ ਤੁਸੀਂ ਉਹਨੂੰ ਨੁਮਾਇੰਦਗੀ ਨਹੀਂ ਦਿੰਦੇ ਜਾਂ ਪ੍ਰਬੰਧ ਨੂੰ ਠੀਕ ਨਹੀਂ ਕਰਦੇ, ਤਾਂ ਲੋਕਲ ਸਿੱਖਾਂ ਦੇ ਮਨ 'ਚ ਇਹ ਆਇਆ ਯਾਰ ਵੀ ਜਿਹੜੇ ਮੈਂਬਰ ਚੁਣੇ ਜਾਂਦੇ ਅੰਮ੍ਰਿਤਸਰ ਜਾਂਦੇ ਆ,
ਉਹ ਸਾਡੀ ਕੋਈ ਗੱਲ ਨਹੀਂ ਕਰਦੀ, ਕੋਈ ਗੱਲ ਨਹੀਂ ਹੋ ਰਹੀ, ਤਾਂ ਫਿਰ ਉਹ ਇੱਕ ਕਰਕੇ ਵੱਖਰਾ ਉਹਨਾਂ ਨੇ ਬਣਾ ਲਈ ਕਮੇਟੀ। ਤਾਂ ਇਸ ਕਰਕੇ ਜਿਹੜੀ ਤੋੜ ਫੋੜ ਹੈਗੀ ਹੈ ਇਹ ਸਾਰੀ ਅਕਾਲੀ ਦਲ ਬਾਲ ਦੇ ਕਰਕੇ ਮੈਂ ਸੋਚਦਾ ਵੀ ਹੁਣ, ਕਿਉਂਕਿ ਜੋ ਉਹ ਭਾਈਵਾਲ ਰਹੇ ਕੇਂਦਰ ਦੇ ਨਾਲ, ਉਹਨਾਂ ਨੇ ਕੋਈ ਨਾ ਤਾਂ ਮਸਲੇ ਹੱਲ ਕਰਾਏ ਪੰਜਾਬ ਦੇ, ਅੱਛਾ ਉਹਦੇ ਨੁਕਸਾਨ ਜ਼ਰੂਰ ਕਰਾ ਲਿਆ ਵੀ ਜਿਹੜੀ ਹਰਿਆਣੇ ਤੋਂ ਜਿਹੜੇ ਆਪਣੇ ਮੈਂਬਰ ਹੁੰਦੇ ਉਹ ਹੁਣ ਵੱਖਰੀ ਕਮੇਟੀ ਬਣ ਗਈ। ਨਾ ਉਹਨਾਂ ਨੇ ਕਦੇ ਚੱਜ ਨਾਲ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਦੇ ਬਾਰੇ ਕੋਈ ਗੱਲ ਕੀਤੀ ਹੈ। ਉਹਨਾਂ ਨੂੰ ਤਾਂ ਸਿਰਫ ਆਪਣੇ ਜਿਹੜੇ ਲੋਕਲ ਪਾਰਟੀਆਂ ਵਾਲੇ, ਉਹਨੂੰ ਤਾਂ ਇਹ ਹੁੰਦਾ ਵੀ ਸਾਨੂੰ ਕੁਰਸੀ ਮਿਲ ਜੇ, ਸਾਡੇ ਘਰ ਭਰ ਜਾਣ, ਕਾਰੋਬਾਰ ਹੋ ਜਾਣ, ਇੰਨਾ ਕੀ ਹੈ ਬਸ। ਇਹ ਤੋਂ ਬਿਲਕੁਲ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸੰਜੀਦਾ ਮਸਲੇ ਦੇ ਉੱਪਰ ਗੱਲਬਾਤ ਕਰਨ ਦਾ ਯਤਨ ਕੀਤਾ, ਤਾਂ ਭਵਿੱਖ ਦੇ ਵਿੱਚ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।